अस्सलाम वालेकुम। उम्मीद है सारे खैरियत नाल होवोगे। अगला सिलसिला शुरू करन तो पहले रिक्वेस्ट है साडे चैनल नूं सबसक्राइब करो जी। अगली गल जे सीना मैदान छड्ड के भज नरून दे विच राजे दाहर ने जिहड़ी बगावत कराई वो नाकाम हो गई। हुण जिहड़ा अगला हदफ मुहम्मद बिन कासिम दा हैगा सी बरमनाबाद। बरमनाबाद ਉਹਦੇ ਪਹੁੰਚਣ ਤੋਂ ਪਹਿਲੇ ਰਾਜਾ ਦਾਹਰ ਜਿਹੜਾ ਵੇ ਤੇ ਜੇ ਸੀਨਾ ਤੇ ਬਾਕੀ ਉਹਦੇ ਦਰਿਆਓ ਚੜ੍ਹਦੇ ਪਾਸੇ ਵੱਲ ਜਿਹੜੇ ਹਲੀਫ ਸਨ ਉਹਨਾਂ ਨੇ ਮਿਲ ਕੇ ਉਹਦੀਆਂ 11 ਬੇਲੀਆਂ ਨੇ ਮਿਲ ਕੇ ਮੁਸਲਮਾਨਾਂ ਦਾ ਰਾਹ ਰੋਕਣਾ ਤੇ ਉਹਨਾਂ ਨੂੰ ਇੱਕ ਫੈਸਲਾ ਕੁਨ ਜੰਗ ਦੇ ਵਿੱਚ ਹਰਾਣਾ ਜਿਹੜਾ ਏ ਉਹਦੇ ਬਾਰੇ ਚ ਸੋਚਿਆ ਸੀ ਪਹਿਲੇ ਹੀ। ਉਹਨਾਂ ਨੇ ਫੌਜਾਂ ਇਕੱਠੀਆਂ ਕਰ ਲਈਆਂ। ਹੁਣ ਫੌਜਾਂ ਇਕੱਠੀਆਂ ਹੋਈਆਂ, ਮੁਹੰਮਦ ਬਿਨ ਕਾਸਿਮ ਨੂੰ ਪਤਾ ਲੱਗਾ ਕਿ ਬਰਹਮਨਾਬਾਦ ਤੋਂ ਬਾਹਰ ਜਿਹੜਾ ਵੇ ਰਾਜੇ ਤਾਹਰ ਨੇ ਫੌਜਾਂ ਨੂੰ ਸਿੱਧਾ ਪੱਧਰਾ ਕਰ ਲਿਆ। ਪਹਿਲੀ ਜੰਗਾਂ ਤੋਂ ਵਿਹਲਿਆਂ ਹੋ ਕੇ ਉਹਨੇ ਬਰਹਮਨਾਬਾਦ ਵੱਲ ਜਾਣ ਗਿਆ। ਕਹਿੰਦੇ ਨੇ ਕਿ ਰਮਜ਼ਾਨ ਦਾ ਮਹੀਨਾ ਤੇ ਇਹ ਬਰਹਮਨਾਬਾਦ ਉਸ ਜਗ੍ਹਾ ਤੇ ਪਹੁੰਚਿਆ ਜਿਸ ਮੈਦਾਨ ਦੇ ਵਿੱਚ ਜਿਹੜਾ ਰਾਜੇ ਤਾਹਰ ਨੇ ਆਪਣੀ ਫੌਜ ਖਿਲਾਰੀ ਸੀ। ਉਹਨੂੰ ਰਾਜੇ ਤਾਹਰ ਦੀ ਫੌਜ ਜਿਹੜੀ ਏ ਕੁਛ ਲਿਖਦੇ ਨੇ ਉਹਦੇ ਕੋਲ 20 ਤੋਂ 50 ਹਾਥੀ ਸਨ ਰਾਜੇ ਦਾ ਨਾਲ ਜਿਹੜਾ ਏ 10 ਤੋਂ 20,000 ਘੋੜਸਵਾਰ ਸਨ ਤੇ ਪਿਆਦੇ ਜਿਹੜੇ ਨੇ ਉਹਨਾਂ ਦਾ ਕੋਈ ਸ਼ੁਮਾਰ ਨਹੀਂ। ਇਸ ਤੋਂ ਪਹਿਲੇ ਜਦੋਂ ਮੁਹੰਮਦ ਬਿਨ ਕਾਸਿਮ ਬਰਹਮਨਾਬਾਦ ਵੱਲ ਜਾਣ ਦੀ ਤਿਆਰੀ ਕਰ ਰਿਹਾ ਸੀ, ਇਹਦੀ ਫੌਜ ਦੇ ਘੋੜਿਆਂ ਦੇ ਵਿੱਚ ਇੱਕ ਵਬਾ ਉਹ ਵਬਾ ਜਿਹੜੀ ਏ ਕੁਛ ਲਿਖਦੇ ਨੇ ਕਿ ਇਹ ਦਰਿਆ ਪਾਰ ਕਰਨ ਤੋਂ ਪਹਿਲੇ ਫੈਲੀ, ਕੁਛ ਲਿਖਦੇ ਨੇ ਕਿ ਦਰਿਆ ਕਰਨ ਤੋਂ ਬਾਅਦ। ਉਹ ਘੋੜਿਆਂ ਦੀ ਜਿਹੜੀ ਵਬਾ ਫੈਲੀ ਉਹਦਾ ਉਹਨੇ ਖਤ ਲਿਖਿਆ ਆਪਣੇ ਕਮਾਂਡਰ ਹਜਾਜ ਬਿਨ ਯੂਸਫ ਨੂੰ ਤੇ ਉਹਨੇ ਲਿਖਿਆ ਇੰਜ ਇੰਜ ਸਾਡੇ ਘੋੜੇ ਹੋ ਗਏ ਨੇ ਬਿਮਾਰ ਤੇ ਅੱਗੇ ਦੱਸੋ ਹੁਣ ਕੀ ਕਰਨਾ ਹੈ, ਕਿੱਧਰ ਨੂੰ ਜਾਣਾ ਹੈ, ਅੱਗੇ ਜੰਗ ਤਿਆਰ ਹੈ। ਇਹ ਖਬਰ ਜਦੋਂ ਹਜਾਜ ਬਿਨ ਯੂਸਫ ਕੋਲ ਪਹੁੰਚੀ ਉਹਨੇ 2 ਤੋਂ 3,000 ਨਵੇਂ ਜਿਹੜੀਆਂ ਭਰਤੀਆਂ ਸਨ ਉਹਨਾਂ ਨੂੰ ਤੇ ਨਾਲ 2,000 ਘੋੜੇ ਨਾਲ ਜਿਹੜਾ ਕਹਿੰਦੇ ਨੇ ਕਿ 100 ਊਂਟਾਂ ਦੇ ਉੱਤੇ ਊਂਠ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਵੇ ਤਾਜ਼ਾ ਸਿਰਕਾ ਤੇ ਰੂੰ ਜਿਹੜਾ ਭੇਜਿਆ ਤੇ ਲਿਖਿਆ ਇਹ ਵੀ ਕਿ ਇਸ ਰੂੰ ਨੂੰ ਇਸ ਸਿਰਕੇ ਨੂੰ ਇੰਜ ਇਸਤੇਮਾਲ ਕਰਨਾ ਹੈ, ਰੂੰ ਲਾ ਕੇ ਘੋੜੇ ਸਹੀ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਉਹਨਾਂ ਨੂੰ ਵੀ ਜਿਹੜਾ ਨਾ ਸਿਰਕਾ ਖਾਣ ਨੂੰ ਦਵੋ। ਲਓ ਜੀ, ਕੁਛ ਦਿਨ ਜਿਹੜੇ ਨੇ ਇਸੇ ਕੰਮ ਚ ਲੰਘ ਗਏ। ਕੋਈ ਕਹਿੰਦੇ ਨੇ ਕਿ ਮਹੀਨਾ ਲੱਗ ਗਿਆ ਘੋੜਿਆਂ ਨੂੰ ਦੁਬਾਰਾ ਸਹੀ ਹੋਣ ਵਾਸਤੇ। ਹੁਣ ਇਹ ਗਰਮੀ ਦੇ ਮਹੀਨੇ, ਫੁੱਲ ਗਰਮੀ ਦੇ ਮਹੀਨੇ ਸਨ ਤੋਂ ਰਮਜ਼ਾਨ ਸੀ, ਮੁਸਲਮਾਨਾਂ ਨੇ ਰੋਜ਼ੇ ਰਾਜ਼ੇ ਰੱਖੇ ਤੇ ਮੁਹੰਮਦ ਬਿਨ ਕਾਸਿਮ ਜਿਹੜਾ ਪਹੁੰਚਿਆ ਬਰਹਮਨਾਬਾਦ ਦੇ ਬਾਹਰ, ਉੱਥੇ ਜਾ ਕੇ ਵੇਖਿਆ ਜੀ ਬੜਾ ਵੱਡਾ ਇੱਕ ਲਸ਼ਕਰ ਜਿਹੜਾ ਵੇ ਮੁਹੰਮਦ ਬਿਨ ਕਾਸਿਮ ਦੇ ਸਵਾਗਤ ਵਾਸਤੇ ਉੱਥੇ ਤਿਆਰ ਸੀ ਤੇ ਸਲਾਹ ਉਹਨਾਂ ਦੀ ਇਹੋ ਹੀ ਸੀ ਕਿ ਮੁਸਲਮਾਨ ਜਿਹੜੇ ਨੇ ਉਹਨਾਂ ਨੂੰ ਚੰਗਾ ਫਾਂਡਾ ਲਾਣੇ। ਇਸ ਵਾਸਤੇ ਰਾਜੇ ਦਾਹਰ ਨੇ ਆਪਣਾ ਜਿਹੜਾ ਹੈ ਲਸ਼ਕਰ ਦੇ 2 ਹਿੱਸੇ ਬਣਾਏ, ਹਾਥੀ ਵੀ 2 ਜਗ੍ਹਾ ਤੇ ਵੰਡੇ, ਉਹਨਾਂ ਨੂੰ ਪਿੱਛੇ ਰੱਖਿਆ। ਪਿੱਛੇ ਇਸ ਲਈ ਰੱਖਿਆ ਤਾਂ ਕਿ ਜਿਹੜਾ ਵੇ ਅਗਰ ਪਹਿਲਾ ਜਿਹੜਾ ਲਸ਼ਕਰ ਹੈ ਉਹ ਕਿਸੇ ਤਰ੍ਹਾਂ ਜਿਹੜਾ ਵੇ ਕੋਈ ਹੌਸਲਾ ਹਾਰਦਾ ਹੈ ਤੇ ਪਿਛਲਾ ਲਸ਼ਕਰ ਆ ਕੇ ਚੜਾਈ ਕਰੇਗਾ। ਹੁਣ ਇੱਕ ਲਸ਼ਕਰ ਉਹਦੀ ਆਪਣੀ ਜਿਹੜਾ ਵੇ ਕਮਾਂਡ ਦੇ ਵਿੱਚ ਸੀ, ਜਿਹੜਾ ਉਹਦਾ ਸੈਨਾਪਤੀ ਜੇ ਸੀਨਾ ਉਹਦਾ ਪੁੱਤਰ ਜਿਹੜਾ ਹੈ ਉਹ ਉਹਦੇ ਕੋਲ ਸੀ ਤੇ ਇਧਰੋਂ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਵੀ ਇਸ ਤਰ੍ਹਾਂ 3 ਟੋਲੀਆਂ ਤਰਤੀਬ ਦਿੱਤੀਆਂ ਸੀ ਲਸ਼ਕਰ ਦੀਆਂ। ਇੱਕ ਲਸ਼ਕਰ ਜਿਹੜਾ ਵੇ ਖੁਰੈਮ ਬਿਨ ਦੇ ਹਵਾਲੇ ਸੀ, ਇੱਕ ਜ਼ਰਵਾਨ ਦੇ ਹਵਾਲੇ ਸੀ। ਇਹਨਾਂ ਨੇ ਉਹਨੂੰ ਕਿਹਾ ਸੀ ਕਿ ਤੁਸੀਂ ਜ਼ਰਾ ਇੱਧਰ ਸੱਜੇ ਖੱਬੇ ਜਾ ਕੇ ਲੁਕੋ ਛੁਕੋ, ਜਦੋਂ ਲੋੜ ਪਏਗੀ ਤੁਹਾਨੂੰ ਜਿਹੜਾ ਸੁਣਾ ਜਾਏਗਾ ਤੇ ਤੁਸੀਂ ਜੰਗ ਦੇ ਵਿੱਚ ਆ ਜਾਣਾ। ਇਹ ਜੀ ਜੰਗ ਦੇ ਹਾਲਾਤ ਸਨ। ਪਹਿਲੇ ਦਿਨ ਜਿਹੜਾ ਵੇ ਕਿਸੇ ਤਰ੍ਹਾਂ ਦੀ ਕੋਈ ਜੰਗ 'ਚ ਹਰਕਤ ਨਾ ਹੋਈ। ਇਹ ਜੰਗ ਦੇ ਦੌਰਾਨ ਵੀ ਜਿਹੜਾ ਵੇ ਮੁਹੰਮਦ ਬਿਨ ਕਾਸਿਮ ਤੇ ਰਾਜਾ ਦਾਹਰ ਇਹਨਾਂ ਦੇ ਦਰਮਿਆਨ ਰੁਕੇ ਛੁਕੇ ਇੱਕ ਦੂਜੇ ਨੂੰ ਭੇਜਦੇ ਰਹੇ ਏਲਚੀ ਦੇ ਕੇ। ਮੁਹੰਮਦ ਬਿਨ ਕਾਸਿਮ ਨੇ ਜਿਹੜਾ ਰੁਕਾ ਭੇਜਿਆ ਉਹਨੇ ਕਿਹਾ ਕਿ ਤੂੰ ਸਾਡੇ ਖਲੀਫਾ ਦੀ ਇਤਾਅਤ ਕਬੂਲ ਕਰ, ਸਾਨੂੰ ਤੂੰ ਟੈਕਸ ਟੁਕਸ ਦੇ, ਅਸੀਂ ਵਾਪਸ ਚਲੇ ਜਾਵਾਂਗੇ। ਜਦਕਿ ਰਾਜੇ ਦਾਹਰ ਨੇ ਉਹਦਾ ਜਵਾਬ ਇਹ ਦਿੱਤਾ ਕਿ ਜਿਹੜਾ ਜੰਗੀ ਨੁਕਸਾਨ ਤੂੰ ਹੁਣ ਤੱਕ ਸਿੰਧ ਆਉਣ ਤੱਕ ਸਾਡਾ ਕੀਤਾ ਏ ਉਹਦਾ ਤੂੰ ਜੁਰਮਾਨਾ ਦੇ ਤੇ ਨਿਕਲ ਜਾ ਤੇ ਦੁਬਾਰਾ ਇੱਧਰ ਨੂੰ। ਇਹ ਜਿਹੜੀ ਇਹ ਆਪਸ ਚ ਰੁਕੇਬਾਜ਼ੀਆਂ ਹੋਣ ਡਈਆਂ ਸੀ ਕਿ ਜੰਗ ਮੈਦਾਨ ਦੇ ਵਿੱਚ ਤੀਜੇ ਕਿ ਚੌਥੇ ਦਿਨ ਜਿਹੜਾ ਵੇ ਇੱਕ ਬੰਦਾ ਜਿਹੜਾ ਵੇ ਰਾਜੇ ਤਾਹਰ ਨੇ ਮੁਸਲਮਾਨਾਂ ਦਾ ਮੁਕਾਬਲਾ ਕਰਨ ਵਾਸਤੇ ਉਹਨੂੰ ਬਾਹਰ ਭੇਜੇ
ਤੇ ਉਹ ਭੇਜਿਆ। ਉਸ ਤੋਂ ਬਾਅਦ ਇਹ ਹੋਇਆ ਕਿ ਮੁਸਲਮਾਨਾਂ ਵੱਲੋਂ ਵੀ ਇੱਕ ਬੰਦਾ ਜਿਹੜਾ ਹੈ ਉਹ ਆਇਆਗਾ, ਉਹਨੇ ਆ ਕੇ ਕਿਹਾ ਜੀ ਮੈਂ ਤੇ ਜਿਹੜਾ ਵੇ ਜੇ ਸਿੰਘਾਂ ਦੇ ਨਾਲ ਲੜਨਾ ਹੈ। ਉਹ ਕਹਿੰਦਾ ਨਹੀਂ ਨਹੀਂ, ਮੈਂ ਤੇ ਖੁਰੈਮ ਨਾਲ ਲੜਨਾ, ਤੂੰ ਕੌਣ ਹੈ। ਹੁਣ ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਚ ਬਹਿਸ ਬੂਸ ਹੋਈ। ਦੋਵੇਂ ਘੋੜਿਆਂ ਦੇ ਉੱਤੇ ਬੈਠੇ ਸੀ। ਹੁਣ ਉਹ ਇੱਕ ਦੂਜੇ ਨਾਲ ਲੜੇ ਲੁੜੇ। ਜਿਹੜਾ ਰਾਜਾ ਦਾਹਰ ਦਾ ਸਿਪਾਹੀ ਬਾਹਰ ਆਇਆ ਸੀ ਉਹ ਮਾਰਿਆ ਗਿਆ। ਜਿਹੜਾ ਮੁਸਲਮਾਨ ਸੀ ਆਪਣੇ ਲਸ਼ਕਰ ਵੱਲ ਵਾਪਸ ਆਉਣ ਲੱਗਾ। ਐਸੇ ਦੌਰਾਨ ਜੇ ਸਿੰਘਾਂ ਨੇ ਜਿਹੜਾ ਵੇ ਮੁਸਲਮਾਨ ਲਸ਼ਕਰ ਦੇ ਉੱਤੇ ਸੱਜਿਓਂ ਤੇ ਖੱਬਿਓਂ ਜਿਹੜਾ ਹੈ ਨਾ ਹਮਲਾ ਕੀਤਾ। ਉਸ ਤੋਂ ਪਰਾਂ ਜਿਹੜਾ ਮੁਸਲਮਾਨਾਂ ਦੇ ਵੀ ਦੋ ਲਸ਼ਕਰ ਸੀ, ਇੱਕ ਸੱਜੇ ਇੱਕ ਮੈਦਾਨੇ ਜੰਗ ਤੋਂ ਇਲਾਵਾ ਵੀ ਉਹ ਮੁਹੰਮਦ ਬਿਨ ਕਾਸਿਮ ਨੇ ਤਰਤੀਬ ਇੰਜ ਦੀ ਲਾਈ ਸੀ। ਉਹ ਜਿਹੜਾ ਆਪਸ ਚ ਲੜਦੇ ਲੁੜਦੇ ਰਹੇ। ਰਾਤ ਪੈ ਗਈ, ਵਾਪਸੀ ਦਾ ਹੁਕਮ ਹੋਇਆ। ਰਾਜੇ ਦਾਹਰ ਵੱਲੋਂ ਫੌਜਾਂ ਵਾਪਸ ਚਲੀਆਂ ਗਈਆਂ ਆਪਣੀ ਪੋਜੀਸ਼ਨ ਤੇ। ਇਧਰੋਂ ਮੁਹੰਮਦ ਬਿਨ ਕਾਸਿਮ ਦੀਆਂ ਫੌਜਾਂ ਵਾਪਸ ਚਲੀਆਂ ਗਈਆਂ। ਫੇਰ ਕਹਿੰਦੇ ਨੇ 11ਵੇਂ ਦਿਨ ਜਿਹੜਾ ਵੇ ਇੱਕ ਫੈਸਲਾ ਕੁਨ ਜੰਗ ਹੋਈ। ਰਾਜੇ ਦਾਹਰ ਨੇ ਫੇਰ ਜਿਹੜਾ ਵੇ ਜੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਇੱਕ ਬੰਦਾ ਬਾਹਰ ਭੇਜ ਇਨਫਰਾਦੀ ਮੁਕਾਬਲੇ। ਹੁਣ ਇਹ ਸਾਰਾ ਜਿਹੜਾ ਜੰਗ 'ਚ ਟਾਈਮ ਲੈਣ ਦਾ ਮਕਸਦ ਇਹ ਸੀ ਕਿ ਰਾਜੇ ਦਾਹਰ ਨੇ ਕਈ ਹੋਰ ਰਾਜਿਆਂ ਨੂੰ ਜਿਹੜਾ ਵੇ ਭੇਜੇ ਸੀ ਰੁਕੇ ਕਿ ਛੇਤੀ ਛੇਤੀ ਪਹੁੰਚ ਜਾਓ, ਬੜੀ ਵੱਡੀ ਜੰਗ ਹੋਣ ਵਾਲੀ ਜੇ ਇਹ ਜੰਗ ਅਸੀਂ ਹਾਰ ਗਏ ਤੇ ਅਸੀਂ ਜਿਹੜਾ ਵੇ ਬੜੇ ਸਗੀਰ ਹਮੇਸ਼ਾ ਹਮੇਸ਼ਾ ਲਈ ਹਾਰ। ਇਹ ਸਾਰੇ ਮਾਮਲਾਤ ਸਨ। ਰਾਜਾ ਦਾਹਰ ਟਾਈਮ ਮੰਗਣ ਡਿਆ ਸੀ ਜੰਗ ਦੇ ਮੈਦਾਨ ਦੇ ਵਿੱਚ ਵੀ ਕੋਈ ਹਰਬੇ ਇਸਤੇਮਾਲ ਕਰਨ ਡਿਆ ਸੀ ਕਿ ਪਿਛਲੇ ਜਿਹੜੇ ਆਣ ਡਏ ਨੇ ਦੂਸਰੇ ਇਲਾਕਿਆਂ ਹਿੰਦੁਸਤਾਨ ਦੇ ਦੂਸਰੇ ਇਲਾਕਿਆਂ ਚੋਂ ਜਿਹੜੇ ਰਾਜੇ ਆ ਰਹੇ ਨੇ ਉਹ ਵੀ ਆ ਕੇ ਮੇਰੇ ਨਾਲ ਇਸ ਜੰਗ 'ਚ ਸ਼ਾਮਲ ਹੋਣ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੀ ਇਤਲਾਹ ਜਿਹੜੀ ਹੈ ਮੁਹੰਮਦ ਬਿਨ ਕਾਸਿਮ ਕੋਲ ਵੀ ਜਸੂਸੀਆਂ ਪਹੁੰਚਣ ਡਈਆਂ ਸੀ ਤੇ ਮੁਹੰਮਦ ਬਿਨ ਕਾਸਿਮ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਜਿਹੜਾ ਇਸ ਮੈਦਾਨ ਦਾ ਫੈਸਲਾ ਹੋਏ, ਮੈਂ ਗਾਹ ਨੂੰ ਵਧਾਂ। ਹੁਣ ਇਹ ਜੰਗ ਕਿਉਂਕਿ ਬ੍ਰਹਮਣਾਬਾਦ ਤੋਂ ਦੂਰ ਹੋਣ ਡਈ ਤੇ ਮੌਸਮ ਵੀ ਉਂਝਦਾ ਸੀ, ਤੁਹਾਨੂੰ ਦੱਸਿਆ ਗਰਮੀਆਂ ਦਾ ਮੌਸਮ ਤੇ ਖਬਰਾਂ ਫੈਲੀਆਂ ਸੀ ਕਿ ਮੁਸਲਮਾਨ ਦੀ ਬਿਮਾਰੀ ਵੀ ਫੈਲ ਗਈ ਹੈ ਲਸ਼ਕਰ ਦੇ ਵਿੱਚ। ਇਹ ਏਡੀ ਸਪੀਡ ਦੇ ਨਾਲ ਜਿਹੜਾ ਵੇ ਅੱਗੇ ਨਹੀਂ ਵੱਧ ਸਕਦੇ, ਲੇਕਿਨ ਉਸ ਦੇ ਬਾਵਜੂਦ ਮੁਸਲਮਾਨ ਜਿਹੜੇ ਨੇ ਪੂਰੀ ਰਫ਼ਤਾਰ ਦੇ ਨਾਲ ਅੱਗੇ ਵੱਧ ਕੇ ਜਿਹੜਾ ਵੇ ਉਹਨਾਂ ਨੇ ਬ੍ਰਹਮਣਾਬਾਦ 'ਚ ਜਾ ਕੇ ਮੈਦਾਨ ਲਾਇਆ ਰਾਜੇ ਦਾਹਰ ਦੇ ਸਾਹਮਣੇ। ਬਾਕੀ ਹਾਲਾਤ ਤੁਹਾਨੂੰ ਦੱਸੇ ਨੇ। ਉਹਨੇ 10ਵੇਂ ਦਿਨ ਜਿਹੜਾ ਵੇ ਮੁਹੰਮਦ ਬਿਨ ਕਾਸਿਮ ਨੇ ਸਵੇਰੇ ਸਵੇਰੇ ਜਿਹੜਾ ਫਜਰ ਦੀ ਨਮਾਜ਼ ਤੋਂ ਬਾਅਦ ਆਪਣੇ ਲਸ਼ਕਰ ਨੂੰ ਸਿੱਧਾ ਪੱਧਰਾ ਕੀਤਾ। ਇਧਰੋਂ ਰਾਜੇ ਦਾਹਰ ਦਾ ਲਸ਼ਕਰ ਵੀ ਸਿੱਧਾ ਹੋਇਆ। ਜੇ ਸਿੰਘਾਂ ਨੇ ਵੀ ਆਪਣਾ ਹਿੱਸਾ ਜਿਹੜਾ ਉਹਨੂੰ ਵੀ ਟੈਟ ਸ਼ੈਟ ਸਾਰੇ ਜੀ ਜ਼ਰਾ ਤਿਆਰ ਸ਼ਿਆਰ ਹੋਏ। ਤਿਆਰ ਸ਼ਿਆਰ ਹੋਣ ਤੋਂ ਬਾਅਦ ਮੈਦਾਨ 'ਚ ਆ ਗਏ। ਮੁਹੰਮਦ ਬਿਨ ਕਾਸਿਮ ਨੇ ਇਨਫਰਾਦੀ ਮੁਕਾਬਲੇ ਵਾਸਤੇ ਆਪਣੇ ਇੱਕ ਜਿਹੜਾ ਬੰਦੇ ਨੂੰ ਬਾਹਰ ਭੇਜਿਆ। ਉਸ ਬੰਦੇ ਨੇ ਜਾ ਕੇ ਜੇ ਸੀਨਾ ਨੂੰ ਲਲਕਾਰਿਆ। ਜੇ ਸੀਨਾ ਆਪ ਨਾ ਆਇਆ, ਉਹਨੇ ਆਪਣੇ ਅੱਗੋਂ ਇੱਕ ਬੰਦੇ ਨੂੰ ਜਿਹੜਾ ਨਾ ਉਹਨੂੰ ਭੇਜਿਆ ਜਾ ਕੇ ਇਹਦੇ ਨਾਲ ਜਿਹੜਾ ਨਾ ਦੋ ਹੱਥ ਕਰ। ਉਹ ਰਿਵਾਜ ਸੀ ਕਿ ਫੌਜਾਂ ਜਦੋਂ ਆਮਣੇ ਸਾਹਮਣੇ ਹੁੰਦੀਆਂ ਸੀ, ਇੱਕ ਫੌਜ ਆਪਣਾ ਦਲੇਰ ਕੱਢਦੀ ਸੀ, ਦੂਸਰੀ ਫੌਜ ਆਪਣਾ ਦਲੇਰ ਬੰਦਾ ਜਿਹੜਾ ਉਹਨੂੰ ਅੱਗੇ ਭੇਜਦੀ ਸੀ, ਭਲਵਾਨ ਸ਼ਲਵਾਨ ਵਾ ਡੋਲਿਆਂ ਛੋਲਿਆਂ ਵਾਲੇ, ਤਾਂ ਕਿ ਇੱਕ ਦੂਜੇ ਤੇ ਰੋਬ। ਇੰਜ ਹੀ ਹੋਇਆ। ਉਹ ਰਾਜੇ ਦਾਹਰ ਦਾ ਬੰਦਾ ਫੇਰ ਹਾਰ ਗਿਆ 10ਵੇਂ ਦਿਨ ਵੀ। ਉਧਰੋਂ ਬੰਦਾ ਹਾਰਿਆ, ਹਜੇ ਮੁਸਲਮਾਨ ਜਿਹੜਾ ਬੰਦਾ ਜਿੱਤਿਆ ਸੀ ਉਹ ਆਪਣੇ ਲਸ਼ਕਰ ਵੱਲ ਨਾ ਪਹੁੰਚਿਆ। ਇਧਰੋਂ ਜੰਗ ਦਾ ਜਿਹੜਾ ਵੇ ਉਹ ਨਗਾਰਾ ਵੱਜ ਗਿਆ। ਹਿੰਦੂ ਲਸ਼ਕਰ ਨੇ ਜਿਹੜਾ ਮੁਸਲਮਾਨਾਂ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ। ਹੁਣ ਮੁਸ਼ਕਲ ਇਹ ਪੇਸ਼ ਆਈ ਕਿ ਹਾਥੀਆਂ ਨਾਲ ਸਭ ਤੋਂ ਪਹਿਲੇ ਮੁਸਲਮਾਨਾਂ ਤੇ ਫੇਰ ਹਮਲਾ ਹੋਇਆ। ਮੁਸਲਮਾਨ ਘੋੜੇ ਕਿਉਂਕਿ ਹਾਥੀਆਂ ਤੋਂ ਬਿਦਕ ਜਾਂਦੇ ਸਨ। ਇਹਨਾਂ ਦਾ ਹਾਥੀਆਂ ਦਾ ਤੋੜ ਮੁਹੰਮਦ ਬਿਨ ਕਾਸਿਮ ਨੇ ਇਸ ਜੰਗ 'ਚ ਇਹ ਕੱਢਿਆ ਸੀ ਕਿ ਉਹਨੇ 100 ਤੋਂ 150 ਜਿਹੜੇ ਨੇ ਨਾ ਤੀਰ ਅੰਦਾਜ਼ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਤੇਲ 'ਚ ਡੁੱਬੇ ਤੀਰਾਂ ਨੂੰ ਅੱਗ ਬਾਲ ਕੇ ਜਿੱਧਰ ਨੂੰ ਹਾਥੀਆਂ ਵਾਲੇ ਆਣ, ਹਾਥੀਆਂ ਦੇ ਉੱਤੇ ਤੁਸੀਂ ਜਿਹੜੇ ਨੇ ਜੀ ਉਹ ਜਿਹੜੇ ਤੇਲ 'ਚ ਡੁੱਬੇ ਜਿਹੜੇ ਤੀਰ ਸਨ ਉਹ ਮਾਹਰ ਤੀਰ ਅੰਦਾਜ਼ ਸਨ ਤੇ ਉਹਨਾਂ ਨੂੰ ਕਿਹਾ ਸੀ ਇਹ ਤੁਸੀਂ ਹਾਥੀਆਂ ਦੇ ਉੱਤੇ ਸੁੱਟਣੇ ਨੇ ਤੇ ਕੋਸ਼ਿਸ਼ ਕਰਨੀ ਹੈ ਹਾਥੀਆਂ ਦੀਆਂ ਅੱਖਾਂ ਦੇ ਲਾਗੇ ਚ ਅੱਗੇ ਕਿਤੇ ਨਿਸ਼ਾਨਾ ਹੋਵੇ, ਨਹੀਂ ਤੇ ਉੱਤੇ ਜਿਹੜੀਆਂ ਪਾਲਕੀਆਂ ਨੇ ਲੱਕੜ ਦੀਆਂ ਬਣੀਆਂ ਉਹਨਾਂ ਤੇ ਤੀਰ ਮਾਰਨੇ ਨੇ ਤਾਂ ਕਿ ਉਹਨਾਂ ਨੂੰ ਅੱਗ ਲੱਗੇ ਤੇ ਹਾਥੀ ਜਿਹੜੇ ਨੇ ਨਾ ਇਸੇ ਤਰ੍ਹਾਂ ਹੀ ਜੰਗ ਦਾ ਹਿੱਸਾ ਹੋਇਆ। ਇੱਕ ਮੁਸਲਮਾਨ ਜਿਹੜਾ ਵੇ ਘੋੜਸਵਾਰ ਉਹਨੇ ਆਪਣੀਆਂ ਅੱਖਾਂ ਘੋੜੇ ਦੀਆਂ ਅੱਖਾਂ ਤੇ ਪੱਟੀ ਬੰਨੀ ਤੇ ਜਾ ਕੇ ਕਹਿੰਦੇ ਨੇ ਕਿ ਰਾਜੇ ਦਾਹਰ ਦੇ ਚਿੱਟੇ ਹਾਥੀ ਦੀ ਸੁੰਡ ਦੇ ਉੱਤੇ ਉਹਨੇ ਆਪਣੀ ਤਲਵਾਰ ਨਾਲ ਵਾਰ ਕੀਤਾ। ਹਾਥੀ ਜਿਹੜਾ ਵੇ ਉਹ ਥੋੜਾ ਜਿਹਾ ਮੁਸ਼ਕਲ ਚ ਆਇਆ। ਮੁਸਲਮਾਨ ਸਵਾਰ ਦੇ ਉੱਤੇ ਹਿੰਦੂ ਜਿਹੜੇ ਸਿਪਾਹੀ ਨੇ ਉਹ ਟੁੱਟ ਪਏ, ਉਹ ਮਰ ਗਿਆ, ਸ਼ਹੀਦ ਹੋ ਗਿਆ। ਐਸੇ ਹੀ ਤਰ੍ਹਾਂ ਜਿਹੜਾ ਮੁਸਲਮਾਨਾਂ ਨੇ ਜੇ ਸੀਨਾ ਦਾ ਲਸ਼ਕਰ ਉਹਨੂੰ ਰਾਜੇ ਦਾਹਰ ਦੇ ਲਸ਼ਕਰ ਤੋਂ ਅਲੈਦਾ ਕਰਕੇ ਉਹਦੇ ਤੇ ਐਸੇ ਤਰ੍ਹਾਂ ਦੇ ਜਿਹੜੇ ਨੇ ਨਾ ਹਮਲੇ ਕੀਤੇ। ਹੁਣ ਜੰਗ ਪੂਰੇ ਜ਼ੋਰਾਂ ਤੇ। ਰਾਜੇ ਦਾਹਰ ਜਿਹੜਾ ਵੇ ਉਹ ਘੱਟੋ ਘੱਟ 500 ਤੋਂ 1000 ਜਿਹੜੇ ਨੇ ਆਪਣੇ
ਖਾਸ ਦਸਤਾ ਉਹਨਾਂ ਦੇ ਦਰਮਿਆਨ ਖਲੋਤਾ ਹੋਇਆ ਸੀ। ਜਦੋਂ ਉਹਨੇ ਵੇਖਿਆ ਰਾਜੇ ਦਾਹਰ ਨੇ ਕਿ ਬਾਦਲੀ ਮੇਰੇ ਲਸ਼ਕਰ 'ਚ ਫੈਲ ਗਈ ਹੈ, ਹਰ ਬੰਦਾ ਜਿਹੜਾ ਬਾਦਲ ਹੋ ਗਿਆ ਹੈ, ਬੁਜ਼ਦਲ ਜੇ ਜਿਹਨੂੰ ਕਹਿੰਦੇ ਆ ਕਿ ਉਹ ਹੋ ਗਏ ਨੇ, ਦਿਲ ਛੱਡ ਗਏ ਨੇ, ਇਹ ਵੀ ਕਹਿੰਦੇ ਆ। ਤੇ ਉਹਨੇ ਨਾ ਮੁਸਲਮਾਨਾਂ ਦੇ ਉੱਤੇ ਆਪਣੇ ਸਾਥੀਆਂ ਦੇ ਨਾਲ ਜਿਹੜਾ ਹੈ ਨਾ ਹਮਲਾ ਕਰ ਦਿੱਤਾ। ਹੁਣ ਅੱਗੋਂ ਜਿਹੜਾ ਜਦੋਂ ਉਹ ਅੱਗ ਵਾਲੇ ਤੀਰਾਂ ਦੀ ਰਫ਼ਤਾਰ ਬਹੁਤੀ ਹੋਈ, ਬਹੁਤੇ ਤੀਰ ਅੱਗ ਵਾਲੇ ਵੱਜਣਾ ਸ਼ੁਰੂ ਹੋਏ ਤੇ ਰਾਜੇ ਦਾਹਰ ਦੇ ਹਾਥੀ ਦੀ ਪਾਲਕੀ ਜਿਹੜੀ ਹੈ ਉੱਥੇ ਤੇ ਸਿਰ ਦੇ ਉੱਤੇ ਜਿਹੜਾ ਕੋਈ ਕੱਪੜਾ ਸੀ ਉਹਨਾਂ ਨੂੰ ਵੀ ਅੱਗਾਂ ਲੱਗੀਆਂ। ਅੱਗਾਂ ਲੱਗਣ ਤੋਂ ਹਾਥੀ ਐਸਾ ਡਰਿਆ ਕਿ ਹਾਥੀ ਜਿਹੜਾ ਵੇ ਉਹ ਦੌੜ ਪਿਆ। ਬੜਾ ਕੋਸ਼ਿਸ਼ ਕਰਨ ਹਾਥੀ ਕਾਬੂ ਆਏ, ਲੇਕਿਨ ਹਾਥੀ ਕਾਬੂ ਨਹੀਂ ਆਇਆ। ਕਹਿੰਦੇ ਨੇ ਕਿ ਲਾਗੇ ਇੱਕ ਛੱਪੜ ਹੀ, ਝੀਲ ਛੱਪੜ, ਉਹਦੇ ਵਿੱਚ ਜਿਹੜਾ ਹੈ ਨਾ ਹਾਥੀ ਨੇ ਪਾਣੀ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਤੇ ਉਹ ਕੱਢ ਤੇ ਲਿਆ ਗਿਆ ਬਾਹਰ, ਲੇਕਿਨ ਮੁਸਲਮਾਨ ਘੋੜਸਵਾਰ ਉੱਥੇ ਪਹੁੰਚ ਗਏ ਸੀ। ਉਹਨਾਂ ਨੇ ਰਾਜਾ ਦਾਹਰ ਇਸੇ ਕਸ਼ਮਕਸ਼ 'ਚ ਜਿਹੜਾ ਨਾ ਮਾਰਿਆ ਗਿਆ। ਕੁਛ ਹਿੰਦੂਆਂ ਨੇ ਇੰਜ ਕੀਤਾ ਕਿ ਰਾਜੇ ਦਾਹਰ ਨੂੰ ਇਸ ਲਈ ਕਿ ਪਤਾ ਨਾ ਲੱਗੇ ਕਿ ਰਾਜਾ ਮਰ ਗਿਆ, ਉਹਨੂੰ ਉੱਥੇ ਹੀ ਜਿਹੜਾ ਹੈ ਦਫਨਾ ਦਿੱਤਾ, ਉਹਨੂੰ ਮਿੱਟੀ ਉਹਦੇ ਉੱਤੇ ਚਾੜ ਦਿੱਤੀ ਤੇ ਬਾਕੀ ਜਿਹੜੇ ਨੇ ਸਾਰੇ ਮੈਦਾਨ ਛੱਡ ਕੇ ਭੱਜ ਗਏ। ਜੇ ਸੀਨਾ ਜਿਹੜਾ ਵੇ ਉਹ ਬ੍ਰਹਮਣਾਬਾਦ ਸ਼ਹਿਰ ਦੇ ਵਿੱਚ ਚਲਾ ਗਿਆ, ਕਿਉਂਕਿ ਉਹਨੂੰ ਉਮੀਦ ਸੀ ਕਿ ਹਿੰਦੁਸਤਾਨ ਤੋਂ ਬਾਕੀ ਜਿਹੜੇ ਰਾਜੇ ਮਹਾਰਾਜੇ ਨੇ ਉਹਨਾਂ ਤੋਂ ਮਦਦ ਆਣ ਡਈ ਏ, ਉਹ ਅਜੇ ਬਾਕੀ ਏ। ਤੇ ਉਹ ਜਿਹੜਾ ਵੇ ਬ੍ਰਹਮਣਾਬਾਦ ਜਾ ਕੇ ਕਿਲਾ ਬੰਦ ਹੋ ਗਿਆ। ਹੁਣ ਮੁਸਲਮਾਨਾਂ ਦਾ ਇਹ ਹਿਸਾਬ ਸੀ ਕਿ ਕਹਿੰਦੇ ਨੇ ਕਿ 300 ਤੋਂ 400 ਮੁਸਲਮਾਨ ਸਿਪਾਹੀ ਜਿਹੜੇ ਨੇ ਇਸ ਜੰਗ ਦੇ ਵਿੱਚ ਉਹ ਇਸਤੇਮਾਲ ਹੋਏ, ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਲੇਕਿਨ ਰਾਜਾ ਦਾਹਰ ਦਾ ਜਿਹੜਾ ਲਸ਼ਕਰ ਸੀ, ਕਹਿੰਦੇ ਨੇ ਕਿ ਉਹਦੇ ਵਿੱਚ ਕਮ ਅਜ਼ ਕਮ ਵੀ 5 ਤੋਂ 7 ਹਜ਼ਾਰ ਲੋਕ ਜਿਹੜੇ ਨੇ ਉਹ ਮਾਰੇ ਗਏ। ਕੁਛ ਲਿਖਦੇ ਨੇ ਕਿ 15 ਤੋਂ 18 ਹਜ਼ਾਰ ਲੋਕ ਜਿਹੜੇ ਨੇ ਉਹ ਮਾਰੇ ਗਏ। ਹੁਣ ਮੁਹੰਮਦ ਬਿਨ ਕਾਸਮ ਨੇ ਆਪਣੇ ਲਸ਼ਕਰੀਆਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਰਾਜੇ ਦਾਹਰ ਦਾ ਪਤਾ ਲਾਓ। ਉਹ ਪਤਾ ਲੱਗਣ ਨਹੀਂ ਸੀ ਰਿਹਾ। ਇੱਕ ਜਿਹੜਾ ਵੇ ਜੰਗ ਤੋਂ ਭੱਜਿਆ ਟੋਲਾ ਹਿੰਦੂ ਸਿਪਾਹੀਆਂ ਦਾ, ਉਹ ਇੱਕ ਜਗ੍ਹਾ ਤੇ ਲੋਕੇ ਬੈਠਾ ਸੀ ਤੇ ਉੱਥੇ ਮੁਸਲਮਾਨ ਆਪਣੇ ਉਹਨਾਂ ਨੇ ਉਹਨਾਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਤੇ ਰਾਜੇ ਦਾਹਰ ਦੇ ਬਾਰੇ 'ਚ ਪੁੱਛਿਆ। ਇਹ ਉਹੀ ਲੋਕ ਸਨ ਜਿਨ੍ਹਾਂ ਨੇ ਰਾਜੇ ਦਾਹਰ ਨੂੰ ਜਿਹੜਾ ਵੇ ਉਹ ਨਪਿਆ ਸੀ। ਉਹਨਾਂ ਚੋਂ ਇੱਕ ਜਿਹੜਾ ਉਹ ਬੋਲ ਪਿਆ, ਉਹ ਕਹਿੰਦਾ ਮੈਨੂੰ ਪਤਾ ਰਾਜਾ ਕਿੱਥੇ ਵੇ। ਉਹ ਜੀ ਵਾਪਸ ਉਸੇ ਜਗ੍ਹਾ ਤੇ ਆਏ ਤੇ ਉੱਥੇ ਆ ਕੇ ਰਾਜੇ ਦਾ ਲਾਸ਼ ਉਹ ਮਿੱਟੀ ਤੋਂ ਬਾਹਰ ਕੱਢੀ ਤੇ ਜੇ ਸੀਨਾ ਨੂੰ ਪਤਾ ਸੀ ਪਿਓ ਮਾਰਿਆ ਗਿਆ, ਲੇਕਿਨ ਉਹਨੇ ਝੂਠ ਬੋਲਿਆ। ਬਾਕੀ ਰਾਜਿਆਂ ਵੱਲ ਜਿਹੜੇ ਭੇਜੇ, ਉਹਨੇ ਇਹ ਝੂਠ ਬੋਲਿਆ ਕਿ ਰਾਜਾ ਜਿਹੜਾ ਵੇ ਉਹ ਸਹਿਰਾ ਪਾਰ ਕਰਕੇ ਪਰਲੇ ਪਾਸਿਓਂ ਜਿਹੜਾ ਵੇ ਮਦਦ ਲੈਣ ਗਿਆ ਵੇ। ਲਿਹਾਜ਼ਾ ਅਸੀਂ ਜਿਹੜੀ ਇਹ ਹੁਣ ਇੱਕ ਫੈਸਲਾ ਕੁਨ ਹੋਰ ਜੰਗ, ਉਹ ਜਿਹੜੀ ਹੋਰ ਫੈਸਲਾ ਕੁਨ ਜੰਗ ਹੋਈ ਇਸ ਤੋਂ ਇਲਾਵਾ ਉਹਦਾ ਅਸੀਂ ਤੁਹਾਨੂੰ ਹਾਲਾਤ ਜਿਹੜੇ ਨੇ ਅਗਲੇ ਸਿਲਸਿਲੇ 'ਚ ਦੱਸਾਂਗੇ। ਲੇਕਿਨ ਇਹ ਉਹ ਜੰਗ ਸੀ ਜਿਹਦੇ ਵਿੱਚ ਮੁਸਲਮਾਨ ਜਿਹੜੇ ਨੇ ਉਹਨਾਂ ਦਾ ਖਾਤਮਾ ਹੋ ਜਾਣਾ ਸੀ। ਉਹ ਇਸ ਲਈ ਜਾਣਾ ਸੀ ਕਿ ਅਗਰ ਰਾਜੇ ਦਾ ਪੂਰਾ ਲਸ਼ਕਰ ਇੱਕੋ ਜਗ੍ਹਾ ਤੇ ਰਹਿੰਦਾ, ਜੇ ਸੀ ਨਾ ਪਛਾਣ ਨਾ ਜਾਂਦਾ, ਉਹ ਵੀ ਰਾਜੇ ਦੀ ਆਪਣੀ ਜੰਗੀ ਚਾਲ ਸੀ। ਲੇਕਿਨ ਇਸ ਜੰਗ ਨੇ ਬਕਾਇਦਾ ਜਿਹੜਾ ਵੇ ਪੂਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦਾ ਇੱਕ ਖੌਫ ਤੇ ਰੋਬ ਜਿਹੜਾ ਵੇ ਉਹ ਵਧਾ ਦਿੱਤਾ। ਅਗਲੇ ਸਿਲਸਿਲੇ 'ਚ ਅਗਲੀ ਗੱਲ ਕਰਾਂਗੇ। ਫਿਰ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਨੂੰ ਇਜਾਜ਼ਤ ਦਿਓ। ਰੱਬ